ਥਾਰ ਵਾਲੀ ਬੀਬੀ ਦੀਆਂ ਖਬਰਾਂ ਖਾਸਾ ਚਰਚਾ ਦੇ ਵਿੱਚ ਨੇ। ਜਿੰਨੀ ਵਾਰੀ ਸਕਰੋਲ ਕਰੋ ਕੋਈ ਨਾ ਕੋਈ ਨਵੀਂ ਗੱਲ ਬੀਬੀ ਵਾਰੀ ਨਿਕਲ ਕੇ ਆ ਜਾਂਦੀ ਹੈ। ਇੱਕ ਤਾਂ ਵੀਡੀਓ ਮੈਂ ਵੀ ਦੇਖੀ ਜਾਂਦਾ ਸੀ ਸੋਸ਼ਲ ਮੀਡੀਆ ਤੇ ਖਾਸੀ ਵਾਇਰਲ ਹੋ ਰਹੀ ਹੈ। ਪਤਾ ਨਹੀਂ ਉਹ ਨਾਲ ਦੇ ਮੁਲਾਜ਼ਮਾਂ ਨੂੰ ਝਾੜ ਪਾ ਰਹੀ ਹੈ ਜਾਂ ਸਖਤੀ ਦੇ ਨਾਲ ਕੀ ਕਹਿ ਰਹੀ ਹੈ। ਉਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਬੀਬੀ ਤੇ ਇੱਕ ਹੋਰ ਸਿਪਾਹੀ ਸਾਹਿਬ ਨਾਲ ਖੜੇ ਨੇ ਤੇ ਪਾਇਓ ਚਾਨਣਾ। ਕਹਿੰਦੇ ਇਹ ਤਾਰਾਂ ਤਾਂ ਜਾ ਕੇ ਮੂਸੇ ਪਿੰਡ ਨਾਲ ਵੀ ਜੁੜ ਰਹੀਆਂ ਨੇ ਇਸ ਬੀਬੀ ਦੀਆਂ। ਹਾਂਜੀ, ਨਹੀਂ ਉਹ ਵੀਡੀਓ ਅਦਾਲਤ ਦੀ ਆ। ਦੇਖੋ ਪਤਾ ਕੀ ਆ, ਉੱਥੇ ਜਿਹੜੇ ਬੰਦੇ ਲਿਆਉਂਦੇ ਨੇ ਅਦਾਲਤ 'ਚ ਪੇਸ਼ ਕਰਨ ਵਾਲੇ, ਉਹ ਕਈ ਵਾਰ ਸੁਭਾਵਿਕ ਗੱਲਬਾਤ ਕਰੀਦੀ ਆ, ਉਹ ਕੋਈ ਚੱਕਰ ਨਹੀਂ ਹੁੰਦਾ। ਉਹ ਜਿਹੜੇ ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ, ਮੁੰਡੇ ਖੁੰਡੇ ਬੈਠੇ ਨੇ, ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਵੇਖਿਆ ਨਹੀਂ ਹੈ ਨਾ ਦੂਰੋਂ। ਉਹ ਤਾਂ ਯਾਰ ਤੇ ਜਿਹੜਾ ਹੈ ਹੀ ਮਹਿਕਮੇ ਦਾ ਬੰਦਾ, ਉੱਥੇ ਤੇ ਆਮ ਕੈਦੀ ਵੀ ਇਸੇ ਤਰ੍ਹਾਂ ਹੀ ਗੱਲ ਕਰਦਾ। ਉਹਨਾਂ ਤੋਂ ਕਾਹਦਾ ਡਰ ਹੁੰਦਾ ਕੋਈ? ਹੁਣ ਇਹ ਥੋੜੀ ਆ ਕਿ ਹੱਥ ਬਾਂਹ ਥੋੜੀ ਕਿਸੇ ਦਾ ਤੋੜ ਕੇ ਉਹ ਲੈ ਆਉਣ, ਵੀ ਮਤਲਬ ਕਿ ਬੰਦਾ ਹੱਥ ਵੀ ਨਾ ਲਾਵੇ। ਉਹ ਨਾਰਮਲ ਚੀਜ਼ਾਂ ਹੁੰਦੀਆਂ ਨੇ। ਇਹ ਜਿਹੜੇ ਬੰਦੇ ਨੇ ਨਹੀਂ ਚੀਜ਼ਾਂ ਦੇਖੀਆਂ ਵਾਚੀਆਂ, ਉਹਨੂੰ ਬਹੁਤ ਵੱਡੀਆਂ ਲੱਗਦੀਆਂ। ਤਾਂ ਖੈਰ ਉਹ ਕੋਈ ਗੱਲਬਾਤ ਕਰ ਰਹੀ ਆ, ਹੋ ਸਕਦਾ, ਕਿਉਂਕਿ ਦੇਖੋ ਜਿਹੜਾ ਕੋਈ ਕੈਦ ਦੇ ਵਿੱਚ ਹੈ ਨਾ ਗੁਰਪ੍ਰੀਤ ਜੀ, ਉਹਦੇ ਵੀ ਅਧਿਕਾਰ ਹੁੰਦੇ ਆ। ਹੋ ਸਕਦਾ ਉਹਦੇ ਨਾਲ ਕੋਈ ਗੱਲਬਾਤ ਐਸੀ ਹੋਈ ਹੋਵੇ ਤੇ ਉਹ ਆਪਣੀ ਗੱਲ ਦਾ ਇਤਰਾਜ਼ ਜਤਾ ਰਹੀ ਹੋਵੇ, ਕੁਝ ਵੀ ਆ। ਉਹ ਮਾਮਲਾ ਜਿਹੜਾ ਮੈਟਰ ਕੋਈ ਵੱਡਾ ਨਹੀਂ ਹੈਗਾ। ਪਰ ਗੱਲ ਜਿਹੜੀ ਮੂਸੇ ਪਿੰਡ ਨਾਲ ਜੋੜੀ ਜਾ ਰਹੀ ਆ, ਉਹ ਇਹ ਆ ਕਿ ਇਹ ਮੂਸੇ ਵਾਲੇ ਦੀ ਸਿਕਿਉਰਿਟੀ 'ਚ ਵੀ ਰਹੀ ਆ। ਮੂਸੇ ਵਾਲੇ ਫੈਮਿਲੀ 'ਚ ਸ਼ਾਇਦ ਜਿਹੜੀ ਸਿਕਿਉਰਿਟੀ ਸੀ ਨਾ ਮੂਸੇ ਵਾਲੇ ਦੀ ਫੈਮਿਲੀ ਦੀ, ਉਹਦੇ 'ਚ ਰਹੀ ਆ। 2-3 ਮਹੀਨੇ ਰਹੀ ਆ, ਕੋਈ ਵਧੇਰੇ ਸਮਾਂ ਨਹੀਂ ਇਹਨੇ ਕੱਢਿਆ। ਉੱਥੇ ਵੀ ਦੱਸਦੇ ਆ ਕਿ ਇਹਦਾ ਜਿਹੜਾ ਸਾਥੀ ਸੀ ਉਹ ਪਹੁੰਚ ਜਾਂਦਾ ਸੀਗਾ ਤੇ ਡਿਊਟੀ ਜਿਹੋ ਜਿਹੀ ਦੇਣੀ ਹੈ, ਇਹਨੇ ਡਿਊਟੀ ਤਾਂ ਦਿੰਦੀ ਨਹੀਂ ਸੀ। ਇਹ ਡਿਊਟੀ ਤੇ ਕਿਤੇ ਗੇੜਾ ਗੂੜਾ ਜਿਹਾ ਕੱਢ ਕੇ ਆ ਜਾਂਦੀ ਸੀ। ਕਿਹੜੀਆਂ ਡਿਊਟੀਆਂ ਕਰਦੀ ਸੀ ਇਹ? ਨਾਕੇ ਕਿਤੇ ਲਾਉਂਦੀ ਸੀ ਤੇ ਰੀਲਾਂ ਬਣਾਉਂਦੀ ਰਹਿੰਦੀ ਸੀ ਸਾਰੀ ਦਿਹਾੜੀ। ਕਦੇ ਪੀਲਾ ਸੂਟ ਪਾ ਲਿਆ, ਕਦੇ ਨੀਲਾ ਸੂਟ ਪਾ ਲਿਆ, ਕਦੇ ਮੋਰਾਂ ਵਾਲਾ ਪਾ ਲਿਆ, ਕਦੇ ਬੋੜਾ ਵਾਲਾ ਪਾ ਲਿਆ। ਇਹਦਾ ਕੰਮ ਹੀ ਇਹ ਸੀ। ਤੇ ਕਦੇ ਗੁੱਚੀ ਦੀ ਐਨਕ ਲਾ ਲਈ, ਕਦੇ ਰਾਡੋ ਦੀ ਘੜੀ ਪਾ ਲਈ। ਇਹ ਤਾਂ ਬੀਬੀ ਮਤਲਬ ਕਿ ਮਾਡਲ ਬਣੀ ਫਿਰਦੀ ਸੀ ਕਿ ਇਹਨੇ ਕਿਹੜੀਆਂ ਡਿਊਟੀਆਂ ਕਰਨੀਆਂ ਸੀ। ਤੇ ਉਹ ਬਾਅਦ ਦੇ ਵਿੱਚ ਬਦਲ ਦਿੱਤੀ ਗਈ ਸੀ। ਉੱਥੇ ਕੋਈ ਐਸੀ ਗੱਲਬਾਤ ਨਹੀਂ ਹੈਗੀ ਜਿਹਨੂੰ ਆਪਾਂ ਆਧਾਰ ਬਣਾਈਏ ਕਿ ਇੱਕ ਬਹੁਤ ਮਾਮਲਾ, ਕੋਈ ਸੈਂਸਿਟਿਵ ਮਾਮਲਾ ਸੀ। ਰੂਟੀਨ ਦੀ ਇਹਦੀ ਉੱਥੇ ਡਿਊਟੀ ਲੱਗੀ ਸੀਗੀ, ਕਿਉਂਕਿ ਇਹਦਾ ਬੇਸਿਕਲੀ ਤੇ ਜੇ ਦੇਖੋਗੇ ਤੇ ਜ਼ਿਲ੍ਹਾ ਮਾਨਸਾ ਸੀਗਾ ਨਾ। ਕੋਈ ਵੀ ਭਰਤੀ ਹੁੰਦੀ ਹੈ ਪੁਲਿਸ ਦੀ ਤਾਂ ਜ਼ਿਲ੍ਹੇ ਦੀ ਹੁੰਦੀ ਹੈ ਨਾ ਅਲਾਟਮੈਂਟ। ਤਾਂ ਜਿਹੜਾ ਜ਼ਿਲ੍ਹਾ ਸੀ ਇਹਦਾ ਬੇਸਿਕਲੀ ਉਹ ਮਾਨਸਾ ਹੀ ਸੀ। ਤੇ ਆਈ ਸੀ ਕਿ ਸਿਫਾਰਿਸ਼ ਲਾ ਕੇ। ਹੁਣ ਵੇਖੋ ਪੁਲਿਸ ਨੇ ਇਹ ਇੱਕ ਤਰ੍ਹਾਂ ਨਾਲ ਪ੍ਰਾਪਤੀ ਹੀ ਦਰਜ ਕੀਤੀ ਸੀ ਕਿ ਆਪਣੇ ਹੀ ਮਹਿਕਮੇ ਦੀ ਇਹ ਜਿਹੜੀ ਇੰਸਟਾ ਕੁਈਨ ਸੀ, ਇਹਨੂੰ ਗ੍ਰਿਫਤਾਰ ਕਰ ਲਿਆ ਥਾਰ ਸਮੇਤ। ਹੁਣ ਥਾਰ ਦੀ ਵੀ ਇਹ ਚਰਚਾ ਚੱਲਦੀ ਪਈ ਆ ਕਿ ਇਹਨੇ ਆਪਣੀ ਪੁਰਾਣੀ ਥਾਰ ਜਿਹੜੀ ਹੈ ਉਹ ਗਾਂ ਵੇਚ ਕੇ ਫਿਰ ਨਵੀਂ ਥਾਰ ਲਈ ਆ। ਬਾਕੀ ਜ਼ਮੀਨ ਜਾਇਦਾਦ ਬਾਰੇ ਵੀ ਇਹ ਸਮਝ ਆ ਰਹੀ ਆ ਕਿ ਜ਼ਮੀਨ ਜਾਇਦਾਦ ਵੀ ਇਹਨੇ ਬੜੀ ਚਲਾਕੀ ਨਾਲ ਖਰੀਦੀ ਆ। ਗਾਂ ਪਿਛਾਂ ਇੱਥੋਂ ਤੱਕ ਕਿ ਆਪਣੇ ਜੀਜੇ ਨੂੰ ਵੀ ਇਹਨੇ ਬੁਲਟ ਬਲਟ ਗਿਫਟ ਕੀਤੇ ਆ। ਹਿਸਾਬ ਕਿਤਾਬ ਲੰਮਾ ਹੀ ਆ, ਕੁੱਲ ਮਿਲਾ ਕੇ ਕਹਿ ਸਕਦੇ ਆ। ਤਾਂ ਹੁਣ ਦੇਖੋ ਜਿਹੜੀ ਪ੍ਰਾਪਤੀ ਬਣੀ ਸੀਗੀ ਉਹ ਇੱਕ ਤਰ੍ਹਾਂ ਨਾਲ ਨਮੋਸ਼ੀ ਬਣਦੀ ਪਈ ਆ ਪੁਲਿਸ ਵਾਸਤੇ। ਕਿਉਂ? ਕਿਉਂਕਿ ਪੁਲਿਸ ਨਾ ਤਾਂ ਕੋਈ ਤੱਥ ਰਿਵੀਲ ਕਰ ਰਹੀ ਆ ਕਿ ਰਿਮਾਂਡ ਤੁਸੀਂ 2-3 ਵਾਰੀ ਲੈ ਲਿਆ, ਉਹਦੇ ਵਿੱਚੋਂ ਨਿਕਲ ਕੀ ਰਿਹਾ ਵਾ, ਮਤਲਬ ਕਿ ਕਿੱਥੋਂ ਆਇਆ ਮਾਲ। ਡੋਪ ਟੈਸਟ ਉਹਦਾ ਨੈਗੇਟਿਵ ਆ। ਜੇ ਉਹ ਖਾਂਦੀ ਪੀਂਦੀ ਨਹੀਂ ਸੀ ਤਾਂ ਫਿਰ ਉਹ ਸ਼ੌਂਕ ਨਾਲ ਹੀ ਰੱਖੀ ਫਿਰਦੀ ਸੀ ਥਾਰ ਦੇ ਵਿੱਚ। ਜੇ ਉਹ ਡਿਲੀਵਰ ਕਰਨਾ ਸੀ ਉਹਨੇ ਤਾਂ ਫਿਰ ਉਹ ਕਿੱਥੇ ਕਰਨਾ ਸੀ? ਕਿਹੜੇ ਕਿਹੜੇ ਗਾਹਕ ਸਨ? ਕਦੋਂ ਤੋਂ ਇਹ ਕੰਮ ਚੱਲਦਾ ਸੀ? ਇੱਕ ਇਨੋਵਾ ਜਿਹੜੀ ਇਹਨਾਂ ਦੀ ਕੋਠੀ ਦੇ ਲਾਗੇ ਖਲੋਤੀ ਸੀ, ਉਹ ਪੁੱਛ ਕੇ ਦੱਸੇ ਪੁਲਿਸ ਕਿ ਉਹ ਜਿਹੜੀ ਇਨੋਵਾ ਸੀ ਉਹ ਖੜੇ ਪੈਰ ਪਾਸੇ ਕੀਤੀ ਗਈ ਆ। ਉਹ ਕਿੱਧਰ ਗਈ ਆ ਬਈ? ਬੜੇ ਮਤਲਬ ਕਿ ਇਹ ਅਹਿਮ ਸਵਾਲ ਹੋ ਜਾਂਦੇ ਨੇ, ਕਿਉਂਕਿ ਉਹ ਇਨੋਵਾ ਹੀ ਐਂਬੂਲੈਂਸ ਵਾਸਤੇ ਵਰਤੀ ਜਾਂਦੀ ਸੀ। ਵਿਚਲੀ ਗੱਲ ਤੁਹਾਨੂੰ ਦੱਸਾਂ ਮੈਂ। ਤੇ ਬਾਕੀ ਇੱਕ IPS ਅਫਸਰ ਠਰਕੀ ਆ, ਉਹ ਬੜਾ ਮਤਲਬ ਕਿ ਉਸਨੂੰ ਮਹਿਕਮੇ 'ਚ ਮੈਂ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਉਹ ਮਤਲਬ ਕਿ ਉਹਨੂੰ ਉਹਦੇ ਬਾਰੇ ਕਿਹਾ ਜਾਂਦਾ ਹੈ। ਠੀਕ ਹੈ ਨਾ ਜੀ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਵੇਲੇ ਉਹਦੇ ਨਾਲ ਵੀ ਤਾਰ ਜੋੜੀ ਜਾ ਰਹੀ ਆ। ਇਹ ਕਿਵੇਂ ਸੰਪਰਕ 'ਚ ਆਈ ਆ, ਕਿੱਦਾਂ ਆਈ ਆ, ਕਿਹੜੇ ਅਫਸਰ ਨਾਲ, ਇਹ ਲੰਮਾ ਚੌੜਾ ਕੰਮ ਆ। ਤੇ ਜੇ ਪੁਲਿਸ ਉਧਰ ਨੂੰ ਵੱਧਦੀ ਆ ਗੁਰਪ੍ਰੀਤ ਜੀ ਤੇ ਖਲਾਰੇ ਬਹੁਤ ਪੈਣਗੇ। ਕਈਆਂ ਦੇ ਘਰ ਪੱਟੇ ਜਾਣਗੇ, ਕਈਆਂ ਦੇ ਜੁੰਡੇ ਪੱਟੇ ਜਾਣੇ ਜੇ ਤੁਹਾਨੂੰ ਮੈਂ ਦੱਸਾਂ। ਠੀਕ ਹੈ ਨਾ। ਜਨਾਨੀਆਂ ਨੇ ਕਈਆਂ ਦੇ ਵੇਲਣੇ ਮਾਰ ਮਾਰ ਕੇ ਤੇ ਗੁੱਟ ਵਿੰਗੇ ਕਰ ਦਿੰਦੇ ਨੇ। ਸੋ ਇਸ ਕਰਕੇ ਪੁਲਿਸ ਜਿਹੜੀ ਆ ਹੁਣ ਇਹਨੂੰ ਢੱਕਣ ਤੇ ਲਿਪਣ 'ਚ ਹੀ ਲੱਗੀ ਹੋਈ ਆ, ਕਿਉਂਕਿ ਜੇ ਲੰਮਾ ਚੌੜਾ ਖਾਤਾ ਖੁੱਲਦਾ ਹੈ ਤੇ ਉਹਦੇ 'ਚ ਕਈ ਰਗੜੇ ਜਾਣਗੇ। ਠੀਕ ਹੈ ਨਾ ਜੀ। ਸੋ ਜਿਵੇਂ ਇੱਕ ਤਵਾਇਫ ਹੁੰਦੀ ਹੈ, ਮਾਫ ਕਰਨਾ ਮੈਂ ਇਸ ਬੀਬੀ ਦੀ ਤੁਲਨਾ ਨਹੀਂ ਕਰ ਰਿਹਾ, ਉਧਰ ਨਾ ਲੈ ਕੇ ਜਾਣਾ, ਅਦਰਵਾਈਜ਼ ਨਾ ਲੈਣਾ। ਤਾਂ ਉਹ ਨਾ ਕਿ ਸ਼ੇਅਰ ਹੁੰਦਾ ਕਿ ਉਹਦੇ 'ਚ ਬਹੁਤ ਸਾਰੇ ਜਿਹੜੇ ਇੱਜ਼ਤਦਾਰ ਦੇ ਨਾ ਉਹਨਾਂ ਦੀ ਇੱਜ਼ਤ ਟੱਕੀ ਹੁੰਦੀ ਉਹਨੇ। ਤਾਂ ਕਹਿਣ ਦਾ ਮਤਲਬ ਇਹ ਆ
ਕਿ ਇਹ ਮਾਮਲਾ ਹੀ ਕੁਝ ਐਸਾ ਹੋ ਗਿਆ ਕਿ ਪੁਲਿਸ ਹੁਣ ਉਹ ਇੱਜ਼ਤਦਾਰ ਰਸੂਖਦਾਰਾਂ ਦੇ ਸ਼ਾਇਦ ਮਾਮਲੇ ਟੱਕੇਗੀ, ਉਹ ਟੱਕੇਗੀ। ਤੋ ਇਸ ਤਰ੍ਹਾਂ ਦਾ ਮਾਮਲਾ, ਇਸ ਤਰ੍ਹਾਂ ਦੀ ਕਹਾਣੀ ਜਿਹੜੀ ਆ ਹੋਈ ਪਈ ਆ ਗੁਰਪ੍ਰੀਤ ਜੀ, ਕਿ ਪੁਲਿਸ ਨਾ ਅੱਗੇ ਵੱਧ ਸਕਦੀ ਹੈ ਨਾ ਪਿੱਛੇ ਹਟ ਸਕਦੀ ਹੈ ਇਸ ਮਾਮਲੇ ਦੇ ਵਿੱਚ। ਖੈਰ ਗੱਲ ਇਹ ਆ ਕਿ ਹੁਣ ਜਿੰਨੀ ਕੁ ਹੋ ਗਈ ਆ ਸੋ ਹੋ ਗਈ ਆ। ਮੈਨੂੰ ਲੱਗਦਾ ਕਿ ਦੂਜੇ ਅਫਸਰਾਂ ਨੂੰ ਇਹ ਬਚਾਉਣ ਦਾ ਯਤਨ ਕਰ ਰਹੇ ਨੇ, ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਜਦੋਂ ਇਹਦੀ ਪੇਸ਼ੀ ਸੀਗੀ, ਪੇਸ਼ੀ ਮੌਕੇ ਵੀ ਇਹਨੂੰ ਪਿਛਲੇ ਦਰਵਾਜ਼ੇ ਥਾਣੀ ਲਿਆਂਦਾ ਗਿਆ। ਦੂਜੀ ਗੱਲ ਜਿਹੜੀ ਆ ਇੱਕ ਬੜੀ ਰੌਚਕ ਹੈ ਕਿ ਮੈਂ ਅੱਜ ਇਹ ਸੋਚਦਾ ਸੀਗਾ, ਜਿੰਨੀ ਕੁ ਮੈਨੂੰ ਜਾਣਕਾਰੀ ਮਿਲ ਰਹੀ ਆ, ਕਿ ਬਈ ਇਹ ਮਾਮਲਾ ਜਿਹੜਾ ਉਹ ਸ਼ਾਇਦ ਕੇਂਦਰ ਸਰਕਾਰ ਦੇ ਨੋਟਿਸ 'ਚ ਆ ਗਿਆ। ਤੇ ਇਹ ਮੈਂ ਪੁਸ਼ਟੀ ਨਹੀਂ ਕਰਦਾ, ਕਿਸੇ ਨੇ ਕਿਹਾ ਸੀਗਾ ਕਿ ਐਨਸੀਬੀ ਇਹਦੇ ਵਿੱਚ ਇਨਵੋਲਵ ਹੋ ਗਈ ਆ। ਤਾਂ ਐਨਸੀਬੀ ਇਨਵੋਲਵ ਹੋਣ ਦਾ ਮਤਲਬ ਇਹ ਆ ਕਿ ਅਮਿਤ ਸ਼ਾਹ ਇਨਵੋਲਵ ਹੋ ਗਿਆ। ਤੇ ਜੇ ਕੋਈ 2-4 ਅਫਸਰ ਇਹਦੇ ਚੜਦੇ ਹੋਏ, ਉਹਨਾਂ ਦੀਆਂ ਤਾਂ ਫਾਈਲਾਂ ਬਣਾ ਲੈਣਗੇ ਤੇ 2027 ਦੇ ਇਲੈਕਸ਼ਨ ਦੇ ਨੇੜੇ ਤੇੜੇ ਉਹਨਾਂ ਤੋਂ ਕੰਮ ਲੈ ਲੈਣਗੇ। ਠੀਕ ਹੈ ਨਾ ਜੀ। ਸੋ ਇਹ ਮਾਮਲਾ ਗਾਂ ਇਧਰ ਨੂੰ ਵੀ ਤੁਰ ਸਕਦਾ ਹੈ।